ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਉਹ ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਆ ਉਹਦੇ ਤੇ ਚਾਨਣਾ ਪਾਉਣਗੇ। ਸੁਸ਼ੀਲ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਤੁਹਾਡੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਤੇ ਨਾਲ ਭੈਣ ਜੀ ਬਲਵਿੰਦਰ ਹੋਰੀ ਨੇ, ਤੇ ਗੱਲਬਾਤ ਅਸੀਂ ਹਰ ਵਾਰ ਵਾਂਗ ਸ਼ੁਰੂ ਕਰਾਂਗੇ ਪੰਜਾਬ ਤੋਂ। ਪੰਜਾਬ ਦੀ ਸਿਆਸਤ ਦਿਨ ਪ੍ਰਤੀ ਦਿਨ ਬਦਲਦੀ ਹੈ, ਜਿਹਦਾ ਸਿੱਧੇ ਤੌਰ ਤੇ ਸਮਾਜ ਉੱਪਰ ਵੀ ਅਸਰ ਪੈਂਦਾ ਹੈ। ਏਦਾਂ ਹੀ ਦੇਸ਼ ਦੀ ਸਿਆਸਤ ਵਿੱਚ ਵੀ ਬਹੁਤ ਜ਼ਿਆਦਾ ਉਤਲ ਪੁਤਲ ਹੈ। ਸੋ ਅਸੀਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਥੋੜ੍ਹੀ ਵਿਸਥਾਰ ਨਾਲ ਚਰਚਾ ਦੀ ਲਿਆਉਣ ਦੀ ਕੋਸ਼ਿਸ਼ ਰਹੇਗੀ ਸਾਡੀ ਇਸ ਪ੍ਰੋਗਰਾਮ 'ਚ। ਗੱਲਬਾਤ ਦਾ ਸਿਲਸਿਲਾ ਹਰ ਵਾਰ ਵਾਂਗ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਤੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੁਰਿੰਦਰ ਕੌਰ ਜੀ ਧਾਮੀ ਸੀਰਜ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਗਲੋਬਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਜਾਪੀ ਸਿੰਘ ਜੀ ਬੇਕਰਸਫੀਲਡ ਤੋਂ, ਸੁੱਖਾ ਸਿੰਘ ਜੀ ਬਾਈਸੇਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ। ਸੁਸ਼ੀਲ ਜੀ, ਆਪਾਂ ਅੱਜ ਦੀ ਪਹਿਲੀ ਜਿਹੜੀ ਖਬਰ ਆ ਉਹਨੂੰ ਉੱਧਰ ਨੂੰ ਚੱਲਦੇ ਹਾਂ ਕਿ ਜਿਵੇਂ ਪ੍ਰਤਾਪ ਸਿੰਘ ਬਾਜਵੇ ਦਾ ਬਿਆਨ ਆਇਆ, ਉਸ ਦੀ ਸਹੁਰਿਆ ਜਿਹੜੀ ਉਹ ਬੜੀ ਧੀਮੀ ਸੀਗੀ ਕਿ ਹੁਣ ਸਾਡੇ ਸੰਬੰਧ ਆ ਉਹ ਸੁਧਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਨਾਲ। ਅਤੇ ਦੂਜਾ ਨਾਲ ਲੱਗਦਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਤੋਂ ਆਪਣਾ ਜਿਹੜਾ ਮਿਸ਼ਨ ਸ਼ੁਰੂ ਕੀਤਾ 2017, ਉਹਦਾ ਕੀ ਵਿਸਥਾਰ ਆ? ਨੇ 2 ਫੇਜ਼ ਆਪਣੇ ਪੂਰੇ ਕਰ ਲਏ। ਮਾਝੇ ਤੇ ਦੁਆਬੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਰੈਲੀਆਂ ਸੀ ਉਹ ਬੜੀ ਸਫਲਤਾ ਦੇ ਨਾਲ ਕੀਤੀਆਂ। ਅਜੇ ਇਹਦੇ 'ਚ ਅਸੀਂ ਇੱਕ ਗੱਲ ਥੋੜ੍ਹੀ ਸਪਸ਼ਟ ਕਰਨੀ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਦਾ ਜਿਹੜਾ ਮਿਸ਼ਨ ਹੈ 2017 ਜਿਹੜਾ ਆਪਾਂ ਜ਼ਿਕਰ ਕਰ ਰਹੇ, ਇਹਦੇ 'ਚ ਜਿਹੜੇ 2 ਪੜਾਅ ਉਹਨਾਂ ਨੇ ਪੂਰੇ ਵੀ ਕੀਤੇ। ਤੀਜੇ ਪੜਾਅ 'ਚ ਰਾਮਪੁਰਾ ਫੂਲ ਤੋਂ ਉਹਨਾਂ ਨੇ ਸ਼ੁਰੂ ਕੀਤਾ ਜੀ। ਇਹ ਕੋਈ ਪੰਜਾਬ ਦੇ ਲੋਕਾਂ ਦੇ ਜਿਹੜੇ ਬਹੁਤ ਹੀ ਬਰਨਿੰਗ ਇਸ਼ੂ ਹੈ ਉਹਨਾਂ ਦੇ ਉੱਤੇ ਕੇਂਦਰਿਤ ਨਹੀਂ ਹੈ। ਇਹ ਗੱਲ ਸਮਝਣ ਵਾਲੀ ਹੈ ਕਿ ਕੈਪਟਨ ਅਮਰਿੰਦਰ ਦਾ ਇਹ ਮਿਸ਼ਨ 2017 ਇਹਦੇ ਵਿੱਚ ਟਾਰਗੇਟ ਉਹਨਾਂ ਦਾ ਸਿਰਫ ਇਹੀ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਦੇ ਅੰਦਰੋਂ ਜਿਹੜਾ ਉਹਨਾਂ ਨੂੰ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਮਰਥਨ ਹਾਸਲ ਹੈ ਉਹਦਾ ਪ੍ਰਗਟਾਵਾ ਹੋ ਜਾਵੇ ਸਹੀ ਤਰੀਕੇ ਦੇ ਨਾਲ, ਤੇ ਇਹ ਗੱਲ ਪਹੁੰਚ ਜਾਏ ਪਾਰਟੀ ਦੇ ਅੰਦਰ ਉੱਪਰ ਹਾਈ ਕਮਾਨ ਤੱਕ ਵੀ ਤੇ ਬਾਕੀ ਲੋਕਾਂ ਦੇ ਵਿੱਚ ਵੀ ਜੇ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਅੱਜ ਦੇ ਦੌਰ 'ਚ ਕਿਸੇ ਨੇ ਅਗਵਾਈ ਕਰਨੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ। ਇਹ ਉਹਨਾਂ ਦਾ ਇੱਕੋ ਇੱਕ ਮਕਸਦ ਹੈ, ਇਹ ਰੈਲੀਆਂ ਜਾਂ ਇਹ ਜਿਹੜਾ ਕੰਪੇਨ ਉਹਨਾਂ ਨੇ ਸ਼ੁਰੂ ਕੀਤੀ ਉਹਦੇ ਕਾਰਨ। ਹੁਣ ਇੱਥੇ ਪ੍ਰੋਬਲਮ ਇਹ ਆ ਗਈ, ਜਿਹੜੀ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਤੁਸੀਂ ਕੀਤਾ, ਇਹ ਪ੍ਰਤਾਪ ਸਿੰਘ ਬਾਜਵਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਅੰਦਰ ਹੀ ਬੈਕਫੁੱਟ ਤੇ ਆ। ਜਿਹੜੇ ਕਾਂਗਰਸ ਦੇ ਵਿਰੋਧੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਤੁਸੀਂ ਬਿਆਨ ਦੇਖੋ, ਬਾਦਲਾਂ ਦੇ ਬਿਆਨ ਖਾਸ ਤੌਰ ਤੇ ਦੇਖੋ, ਵੱਡੇ ਬਾਦਲ ਸਾਹਿਬ ਦਾ ਜਾਂ ਛੋਟੇ ਬਾਦਲ ਸਾਹਿਬ ਦਾ, ਉਹਨਾਂ ਦਾ ਵੀ ਅਟੈਕ ਜਿਹੜਾ ਆ ਉਹ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਤੇ ਨਹੀਂ ਹੁੰਦਾ, ਉਹ ਕੈਪਟਨ ਅਮਰਿੰਦਰ ਤੇ ਹੁੰਦਾ। ਯਾਨੀ ਇਸ ਤਰ੍ਹਾਂ ਦਾ ਇੱਕ ਮਾਹੌਲ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਾ ਹੁੰਦਿਆਂ ਹੋਇਆ ਵੀ ਕੈਪਟਨ ਅਮਰਿੰਦਰ ਸਿੰਘ ਹੀ ਇੰਪੋਰਟੈਂਟ ਹੈ ਕਾਂਗਰਸ ਪਾਰਟੀ ਦੇ ਅੰਦਰ ਵੀ ਤੇ ਵਿਰੋਧੀਆਂ ਵਾਸਤੇ ਵੀ। ਅੱਛਾ, ਇਸ ਗੱਲ ਨੂੰ ਹੁਣ ਹੌਲੀ ਹੌਲੀ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਨਾ ਕਿਤੇ ਕਨਸੀਵ ਕੀਤਾ। ਇਹ ਵੱਖਰੀ ਗੱਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਬਹੁਤ ਬੈਕਫੁੱਟ ਤੇ ਚਲ ਜਾਂਦੇ ਆ, ਅਚਾਨਕ ਸ਼ਕੀਲ ਅਹਿਮਦ ਆਉਂਦੇ ਆ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਲਾਏ ਹੋਏ ਆ, ਜਿਹੜੀਆਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਹੈ, ਉਹ ਆ ਕੇ ਇੱਕ ਵਾਰ ਫੇਰ ਤੋਂ ਪੈਰਾਸਿਲ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਨੂੰ। ਪ੍ਰਤਾਪ ਸਿੰਘ ਬਾਜਵਾ ਉਦੋਂ ਫਿਰ ਥੋੜੇ ਜੋਸ਼ ਵੀ ਆ ਜਾਂਦੇ ਆ ਤੇ ਫਿਰ ਉਹ ਦਾਅਵੇ ਕਰਨ ਲੱਗ ਪੈਂਦੇ ਆ ਕਿ ਦੇਖੋ ਮੈਂ ਵੀ ਅਗਸਤ ਵਿੱਚ ਰੈਲੀਆਂ ਕਰਾਂਗਾ। ਉਹਨਾਂ ਨੇ ਕਿਹਾ ਸੀ ਪਿਛਲੀ ਵਾਰ ਸ਼ਕੀਲ ਅਹਿਮਦ ਦੀ ਹਾਜ਼ਰੀ 'ਚ, ਮੈਂ ਵੀ ਅਗਸਤ ਮਹੀਨੇ ਦੇ ਵਿੱਚ ਪੰਜਾਬ ਭਰ 'ਚ ਰੈਲੀਆਂ ਕਰਾਂਗਾ ਤੇ ਫਿਰ ਤੁਸੀਂ ਦੇਖ ਲਿਓ ਕਿਹੜੀਆਂ ਰੈਲੀਆਂ 'ਚ ਕਿੰਨੀ ਭੀੜ ਹੁੰਦੀ ਹੈ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ। ਅੱਜ ਪ੍ਰਤਾਪ ਸਿੰਘ ਬਾਜਵਾ ਹੋਰ ਗੱਲ ਕਹਿ ਰਹੇ। ਅੱਜ ਪ੍ਰਤਾਪ ਸਿੰਘ ਬਾਜਵਾ ਨੇ ਰੈਲੀਆਂ ਤਾਂ ਬਰਾਬਰ ਸ਼ੁਰੂ ਨਹੀਂ ਕੀਤੀਆਂ। ਅੱਜ ਉਹ ਕਹਿ ਰਹੇ ਆ ਵੀ ਸਾਡੇ ਸੰਬੰਧ, ਮੇਰੇ ਤੇ ਕੈਪਟਨ ਅਮਰਿੰਦਰ ਦੇ ਸੰਬੰਧ ਬਹੁਤ ਸੁਧਰ ਰਹੇ ਹੈ। ਨਾ ਤਾਂ ਕੈਪਟਨ ਅਮਰਿੰਦਰ ਨੇ ਹੁਣ ਨਿੱਜੀ ਤੌਰ ਤੇ ਮੇਰੇ ਖਿਲਾਫ ਕੁਝ ਬੋਲਦੇ, ਨਾ ਮੈਂ ਉਹਨਾਂ ਦੇ ਖਿਲਾਫ ਕੁਝ ਬੋਲਦਾ। ਇਹ ਪ੍ਰਤਾਪ ਸਿੰਘ ਬਾਜਵਾ ਹੁਣ ਕਹਿ ਰਿਹਾ।
ਤੇ ਨਾਲ ਉਹਨਾਂ ਨੇ ਇਹ ਕਹਿ ਦਿੱਤਾ ਕਿ ਬੜੀ ਛੇਤੀ ਸਾਰੀ ਪੰਜਾਬ ਕਾਂਗਰਸ ਇਕਜੁੱਟ ਦਿਖਾਈ ਦੇਗੀ। ਨਾਲ ਉਹਨੇ ਕਹਿ ਦਿੱਤਾ ਕਿ ਮੈਂ ਸੀਐਮ ਦਾ ਕੈਂਡੀਡੇਟ ਨਹੀਂ, ਮੈਂ ਸੀਐਮ ਦਾ ਕੈਂਡੀਡੇਟ ਨਹੀਂ। ਨਾਲ ਹੀ ਇੱਕ ਗੱਲ ਹੋਰ ਉਹਨਾਂ ਨੇ ਕਹਿ ਦਿੱਤੀ, ਮੈਂ ਸੀਐਮ ਦਾ ਕੈਂਡੀਡੇਟ ਤਾਂ ਹੈ ਨਹੀਂ, ਪਰ ਮੇਰਾ ਮਨ ਕਰਦਾ ਵੀ ਮੇਰੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੀ ਕਾਂਗਰਸ ਪੰਜਾਬ 'ਚ ਇਲੈਕਸ਼ਨ ਜਿੱਤੇ। ਅੱਛਾ, ਮਨ ਕਰਦਾ ਦਾ ਮਤਲਬ ਇਹ ਹੈ ਕਿ ਅੰਦਰੋਂ ਦਿਲ ਤਾਂ ਚਾਹੁੰਦਾ ਕਿ ਪ੍ਰਧਾਨ ਰਵਾਂ, ਪਰ ਜਿਹੜੇ ਹਾਲਾਤ ਹੈ ਉਹਨਾਂ ਦੇ ਖਿਲਾਫ ਆ ਰਹੇ ਆ। ਇਸ ਕਰਕੇ ਉਹਨਾਂ ਦੇ ਬਿਆਨ ਤੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕੱਢ ਸਕਦੇ ਹੋ। ਸੋ ਅਲਟੀਮੇਟਲੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਮੋਟਿਵ ਹੈ ਉਹ ਅਸੀਂ ਤੁਹਾਨੂੰ ਡਿਸਕਸ ਕਰ ਰਹੇ ਹਾਂ, ਕਿਉਂ ਉਹ ਪੰਜਾਬ ਭਰ 'ਚ ਕੰਪੇਨ ਕਰ ਰਹੇ ਆ ਤੇ ਪ੍ਰਤਾਪ ਸਿੰਘ ਬਾਜਵਾ ਕਿੱਥੇ ਸਟੈਂਡ ਹੁਣ ਕਰ ਰਹੇ ਆ ਤੇ ਕਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੈ, ਉਹ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਸਮਝ ਆਉਂਦੀ ਹੈ। ਸੋ ਲੱਗਦਾ ਇਹ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਕਾਂਗਰਸ ਵਾਸਤੇ ਥੋੜਾ ਬੈਟਰ ਇਸ ਐਂਗਲ ਤੋਂ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਜਿਹੜਾ ਕਾਟੋ ਕਲੇਸ਼ ਹੈ ਉਹ ਮੁੱਕ ਜਾਏ ਤੇ ਕੈਪਟਨ ਅਮਰਿੰਦਰ ਉਹ ਪੂਰੀ ਤਰ੍ਹਾਂ ਪਾਰਟੀ ਨੂੰ ਇੱਕ ਕਿਸਮ ਦਾ ਓਨ ਕਰ ਲੈਣ ਜਾਂ ਪਾਰਟੀ ਤੇ ਉਹਨਾਂ ਦਾ ਕਬਜ਼ਾ ਹੋ ਜਾਏ ਤੇ ਪ੍ਰਤਾਪ ਸਿੰਘ ਬਾਜਵਾ ਵਾਸਤੇ ਕੋਈ ਨਾ ਕੋਈ ਹੋਰ ਚੀਜ਼ ਜਿਹੜੀ ਹੈ ਤੈਅ ਕੀਤੀ ਹੋਵੇ ਹਾਈ ਕਮਾਨ ਨੇ। ਜਿੱਦਾਂ ਜ਼ਿਕਰ ਆ ਰਿਹਾ ਸੀ ਵੀ ਉਹਨਾਂ ਨੂੰ ਸ਼ਾਇਦ ਆਲ ਇੰਡੀਆ ਕਾਂਗਰਸ ਦੇ ਵਿੱਚ ਕਿਸੇ ਖਾਸ ਅਹੁਦੇ ਦੇ ਉੱਤੇ ਲਿਜਾਇਆ ਜਾ ਸਕਦਾ ਹੈ ਤਾਂ ਜੋ ਸੈਟਲ ਹੋ ਸਕੇ ਸਾਰਾ ਕੁਝ। ਇਸ ਤਰ੍ਹਾਂ ਦੇ ਹਾਲਾਤ ਨੇ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਆਪਾਂ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਕਾਫੀ ਕੰਮ ਸ਼ੁਰੂ ਕਰ ਦਿੱਤਾ ਆ ਕਿ ਥਾਂ ਥਾਂ ਤੇ ਜਾ ਰਹੇ ਆ, ਪਰ ਜਿਸ ਕੰਮ ਲਈ ਇਹਨਾਂ ਨੂੰ ਚੁਣਿਆ ਗਿਆ ਸੀਗਾ ਪਾਰਲੀਮੈਂਟ ਲਈ ਉੱਥੇ ਕਦੀ ਗਏ ਨੇ, ਜਦ ਕਿ ਕਾਂਗਰਸ ਹੈ ਜਿਹੜੀ ਉਹ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਬਾਈਕਾਟ ਕਰ ਰਹੀ ਆ। ਦੇਖੋ, ਐਜ਼ ਏ ਮੈਂਬਰ ਪਾਰਲੀਮੈਂਟ ਦੇ ਸੈਸ਼ਨਾਂ ਦੇ ਵਿੱਚ ਜਾਣਾ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ, ਬਹੁਤ ਜ਼ਰੂਰੀ ਵੀ ਹੁੰਦਾ ਹੈ। ਜੇ ਤੁਹਾਡੀ ਹੈਸੀਅਤ ਮੈਂਬਰ ਪਾਰਲੀਮੈਂਟ ਦੀ ਹੈ, ਤੁਸੀਂ 1.25 ਲੱਖ ਵੋਟਾਂ ਦੀ ਲੀਡ ਤੇ ਜਿੱਤੇ ਹੋ ਅਰੁਣ ਜੇਟਲੀ ਵਰਗੇ ਬੰਦੇ ਨੂੰ ਹਰਾ ਕੇ, ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕੋ, ਆਪਣੀ ਪਾਰਟੀ ਦਾ ਐਂਗਲ ਜਿਹੜਾ ਹੈ ਉਹ ਪੇਸ਼ ਕਰ ਸਕੋ। ਉਹ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਕੇਵਲ ਮੈਂਬਰ ਪਾਰਲੀਮੈਂਟ ਨਹੀਂ ਹੈ। ਕੈਪਟਨ ਅਮਰਿੰਦਰ ਨੂੰ ਮੈਂਬਰ ਪਾਰਲੀਮੈਂਟ ਹੋਣ ਦੀ ਹੈਸੀਅਤ ਦੇ ਵਿੱਚ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਆਪਣਾ ਡਿਪਟੀ ਲੀਡਰ ਵੀ ਚੁਣਿਆ ਹੋਇਆ। ਯਾਨੀ ਜਿਹੜੇ ਖੜਗੇ ਆ ਉਹ ਲੀਡਰ ਨੇ ਤੇ ਪਾਰਟੀ ਵੱਲੋਂ ਪਾਰਲੀਮੈਂਟ 'ਚ ਤੇ ਕੈਪਟਨ ਅਮਰਿੰਦਰ ਡਿਪਟੀ ਲੀਡਰ ਹੈ। ਤੇ ਡਿਪਟੀ ਲੀਡਰ ਪਾਰਲੀਮੈਂਟ ਦੇ ਵਿੱਚ ਕਿਸੇ ਪਾਰਟੀ ਦਾ ਹੋਣਾ, ਉਸ ਪਾਰਟੀ ਦਾ ਜਿਹੜੀ ਪਾਰਟੀ ਭਾਵੇਂ ਉਹਦੇ ਕੋਲ MP ਘੱਟ ਗਏ ਹੁਣ 44 ਰਹਿ ਗਏ ਹੁਣ, ਪਰ ਉਹਦੇ ਬਾਵਜੂਦ ਦੇਸ਼ ਵਿੱਚ ਹਾਲੇ ਵੀ ਸਭ ਤੋਂ ਵੱਡੀ ਪਾਰਟੀ ਹੋਵੇ, ਉਸ ਪਾਰਟੀ ਦਾ ਡਿਪਟੀ ਲੀਡਰ ਹੋਣਾ ਪਾਰਲੀਮੈਂਟ ਦੇ ਵਿੱਚ ਕੋਈ ਛੋਟੀ ਗੱਲ ਨਹੀਂ। ਉਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਇਸ ਵੇਲੇ ਜਿਸ ਕਿਸਮ ਦੇ ਹਾਲਾਤ ਪਾਰਲੀਮੈਂਟ 'ਚ ਬਣੇ ਹੋਏ ਆ, ਜਿਵੇਂ 25 ਜਿਹੜੇ ਮੈਂਬਰ ਪਾਰਲੀਮੈਂਟ ਸਸਪੈਂਡ ਕਰ ਦਿੱਤੇ ਗਏ ਆ ਪਾਰਲੀਮੈਂਟ ਦੇ ਵਿੱਚੋਂ, ਤੇ ਉਹ ਬਾਕੀ ਜਿਹੜੇ 17-18 ਰਹਿ ਗਏ ਸੀ ਉਹਨਾਂ ਨੇ ਉਹਦਾ ਬਾਈਕਾਟ ਕਰ ਦਿੱਤਾ ਤੇ ਉਹ ਧਰਨੇ ਤੇ ਬਹਿ ਗਏ ਕਾਂਗਰਸ ਵਾਲੇ। ਕੇਵਲ ਕਾਂਗਰਸ ਵਾਲੇ ਨਹੀਂ, ਕਾਂਗਰਸ ਦੇ ਨਾਲ 8 ਪਾਰਟੀਆਂ ਹੋਰ, ਜਨਤਾ ਦਲ ਯੂਨਾਈਟਿਡ, ਜਨਤਾ ਦਲ ਸੈਕੂਲਰ, ਏਦਾਂ ਹੀ ਸਮਾਜਵਾਦੀ ਪਾਰਟੀ ਵਾਲੇ ਵੀ ਥੋੜੇ ਬਹੁਤ ਫਰਕ ਦੇ ਨਾਲ ਵਿੱਚ ਵਿਚਾਲੇ ਜੇ ਹਮਾਇਤ ਕਰ ਰਹੇ ਨੇ ਉਹਨਾਂ ਦੀ, ਤੇ ਤ੍ਰਿਣਮੂਲ ਕਾਂਗਰਸ ਵਗੈਰਾ ਇਸ ਤਰ੍ਹਾਂ ਦੀਆਂ ਪਾਰਟੀਆਂ 8 ਹੋਰ ਹੈ ਉਹਨਾਂ ਨਾਲ, ਲੈਫਟ ਪਾਰਟੀਆਂ ਚਾਰੇ, ਤੇ 9 ਪਾਰਟੀਆਂ ਕੁੱਲ ਮਿਲਾ ਕੇ ਬਾਈਕਾਟ ਕਰਕੇ ਧਰਨੇ ਤੇ ਬੈਠੀਆਂ ਤੇ ਉਹ ਕਹਿੰਦੇ ਕਿ ਅਸੀਂ ਪਾਰਲੀਮੈਂਟ ਵੀ ਨਹੀਂ ਚੱਲਣ ਦੇਣਾ। ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਜਨਤਕ ਲੈਵਲ ਦੇ ਉੱਤੇ ਸਾਰੀ ਲੜਾਈ ਨੂੰ ਲੈ ਕੇ ਜਾਵਾਂਗੇ ਕਿ ਸਾਡੇ ਨਾਲ ਧੱਕਾ ਹੋਇਆ। ਉਦੋਂ ਕੈਪਟਨ ਅਮਰਿੰਦਰ ਦੀ ਹੋਰ ਜ਼ਿਆਦਾ ਜ਼ਰੂਰਤ ਬਣ ਜਾਂਦੀ ਹੈ ਕਿ ਉਹ ਐਜ਼ ਏ ਡਿਪਟੀ ਲੀਡਰ ਉੱਥੇ ਜਾ ਕੇ ਲੀਡ ਕਰਨ ਉਹ ਸਾਰੀ ਜਿਹੜੀ ਚੀਜ਼ ਹੈ। ਜੇ ਇੱਥੇ ਜਾਂਦੇ ਕੈਪਟਨ ਅਮਰਿੰਦਰ ਸਾਹਿਬ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੱਦ ਬਹੁਤ ਹੋਰ ਵੱਧ ਜਾਣਾ ਸੀ ਹਾਈ ਕਮਾਨ ਦੇ ਵਿੱਚ, ਉਹਨਾਂ ਦੀ ਜ਼ਿਆਦਾ ਕਦਰ ਹੋ ਜਾਣੀ ਸੀ, ਕਿਉਂਕਿ ਸੰਚਾਰ ਜਿਹੜਾ ਆ ਉਹ ਕਰਨ ਦੀ ਵਿਧੀ ਉਹਨਾਂ ਕੋਲ ਹੈਗੀ ਆ। ਉਹ ਪੰਜਾਬੀ 'ਚ ਬੜਾ ਵਧੀਆ ਬੋਲਦੇ ਨੇ, ਉਹ ਅੰਗਰੇਜ਼ੀ ਬਹੁਤ ਵਧੀਆ ਬੋਲਦੇ ਨੇ। ਸੋ ਉੱਥੇ ਜਾ ਕੇ ਲੀਡ ਲੈਣ ਦਾ ਜਿਹੜਾ ਮਸਲਾ ਸੀ, ਖੜਗੇ ਹੋਰੀ ਜਿਹੜੇ ਲੀਡਰ ਬਣਾਏ ਗਏ ਕਾਂਗਰਸ ਵੱਲੋਂ, ਉਹਨਾਂ ਦੀ ਗੱਲ ਤਾਂ ਅੱਧੀ ਸਮਝ ਹੀ ਨਹੀਂ ਆਉਂਦੀ, ਉਹ ਸਾਊਥ ਇੰਡੀਅਨ ਜੀ ਬੋਲਦੇ ਆ। ਤੇ ਜੇ ਕੈਪਟਨ ਅਮਰਿੰਦਰ ਜਾਣ ਉੱਥੇ ਬੋਲਣ, ਗੱਲ ਕਰਨ, ਤੇ ਲੀਡ ਇਸ ਵੇਲੇ ਸੋਨੀਆ ਗਾਂਧੀ, ਰਾਹੁਲ ਗਾਂਧੀ ਕੋ ਆ, ਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਐਜ਼ ਏ ਡਿਪਟੀ ਲੀਡਰ ਉੱਥੇ ਜਾਂਦੇ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਕੱਦ ਜਿਹੜਾ ਆ ਸਿਆਸੀ ਤੌਰ ਦੇ ਉੱਤੇ ਪਾਰਟੀ ਦੇ ਅੰਦਰ ਵੱਧ ਜਾਣਾ ਸੀ, ਪਰ ਉਹ ਉੱਥੇ ਨਹੀਂ ਜਾ ਰਿਹਾ। ਹੁਣ ਇਹਦੇ ਇੱਕ ਤਾਂ ਨੁਕਸਾਨ ਜਿਹੜਾ ਹੋ ਸਕਦਾ, ਨੰਬਰ 1 ਜੀ ਨੁਕਸਾਨ ਇਹ ਹੋ ਸਕਦਾ ਹੈ ਕਿ ਐਜ਼ ਏ ਮੈਂਬਰ ਪਾਰਲੀਮੈਂਟ ਜਿਹੜੀ ਉਹਨਾਂ ਦੀ ਡਿਊਟੀ ਉਹ ਨਹੀਂ ਨਿਭਾ ਰਹੇ ਤੇ ਪਾਰਟੀ ਉਹਨਾਂ ਨੂੰ ਕਵੇ ਵੀ ਤੁਸੀਂ ਐਜ਼ ਏ ਪਾਰਲੀਮੈਂਟ ਮੈਂਬਰ ਜਿਹੜੀ ਤੁਹਾਡੀ ਡਿਊਟੀ ਕਿਉਂ ਨਹੀਂ ਨਿਭਾ ਰਹੇ। ਤੇ ਹੋ ਸਕਦਾ ਉਹ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਸ਼ੇਰ ਤੋਂ ਆਪਣੇ ਹੱਥ ਬਾਗਡੋਰ ਰਹਿਣ ਕਾਂਗਰਸੀ, ਉਹ ਹਾਈ ਕਮਾਂਡ ਇਸ ਕੋਲੋਂ ਨਾਰਾਜ਼ ਹੋ ਜਾਏ ਤੇ
ਉਹ ਜਿਹੜੀ ਬਾਗਡੋਰ ਸਾਂਭਣ ਦੀ ਜਿਹੜੀ ਗੱਲ ਹੈ ਉਹ ਹੋਰ ਦੂਰ ਚੱਲ ਜਾਵੇ। ਇੱਕ ਇਹਦਾ ਨੁਕਸਾਨ ਹੋ ਸਕਦਾ। ਦੂਜੀ ਗੱਲ, ਲੌਜਿਕ ਕੈਪਟਨ ਅਮਰਿੰਦਰ ਕੋਈ ਹੋ ਸਕਦਾ ਵੀ ਮੈਂ ਕਿਉਂਕਿ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੀ ਰਹਿਣਾ, ਜੇ ਮੈਂ ਦਿੱਲੀ ਚਲਾ ਗਿਆ ਤੇ ਫਿਰ ਉੱਥੇ ਮੈਨੂੰ ਦਿੱਲੀ ਤੱਕ ਹੀ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਦੀ ਬਾਗਡੋਰ ਮੇਰੇ ਇੱਥੋਂ ਲੰਘ ਜਾਏਗੀ। ਇਹ ਉਹਨਾਂ ਦਾ ਕਹਿਣਾ ਹੋ ਸਕਦਾ। ਪਰ ਜੇ ਉਹ ਏਦਾਂ ਕਹਿੰਦੇ ਆ ਤੇ ਫਿਰ ਸਵਾਲ ਹੈ ਕਿ ਫਿਰ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਕਿਉਂ ਲੜੀ? ਜੇ ਚੋਣ ਲੜੀ ਲੱਗਦੀ ਸੀ ਐਜ਼ ਏ MP ਤੁਸੀਂ ਜਿੱਤ ਗਏ ਤੇ ਫਿਰ ਤੁਸੀਂ ਨਹੀਂ ਸੀ ਪਾਰਲੀਮੈਂਟ 'ਚ ਇੰਨਾ ਵਕਤ ਦੇਣਾ, ਤੇ ਤੁਸੀਂ ਜਦੋਂ ਤੁਹਾਨੂੰ ਡਿਪਟੀ ਲੀਡਰ ਬਣਾਇਆ ਜਾ ਰਿਹਾ ਸੀ ਤੇ ਤੁਸੀਂ ਉਹਦੀ ਹਾਮੀ ਕਿਉਂ ਭਰੀ? ਸੋ ਕੈਪਟਨ ਅਮਰਿੰਦਰ ਨੂੰ ਥੋੜ੍ਹਾ ਬੈਲੈਂਸ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਜੇ ਉਹ ਨਿਭਾਉਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਸਥਿਤੀ ਸਗੋਂ ਹੋਰ ਮਜ਼ਬੂਤ ਹੋਣੀ ਹੈ। ਉਹਨਾਂ ਨੂੰ ਤਾਂ ਲੱਗਦਾ ਇਹ ਆ ਕਿ ਸ਼ਾਇਦ ਮੈਂ ਦਿੱਲੀ ਜਾਊਂਗਾ ਕਿਤੇ ਦਿੱਲੀ ਜੋਗਾ ਨਾ ਰਹਿ ਜਾਵਾਂ, ਪੰਜਾਬ ਦੀ ਬਾਗਡੋਰ ਮੇਰੇ ਹੱਥੋਂ ਨਾ ਖੁੱਸ ਜਾਵੇ। ਪਰ ਸਾਨੂੰ ਇਹ ਲੱਗਦਾ ਕਿ ਉਹ ਜਾਂਦੇ ਤਾਂ ਸ਼ਾਇਦ ਉਹਨਾਂ ਦਾ ਤਾਲਮੇਲ ਵੀ ਲੀਡਰਸ਼ਿਪ ਦੇ ਨਾਲ ਹੋਰ ਵੱਧਦਾ, ਉਸ ਤਾਲਮੇਲ ਦਾ ਉਹ ਲਾਭ ਪੰਜਾਬ ਦੇ ਵਿੱਚ ਲੈ ਸਕਦੇ ਸੀ। ਉੱਥੇ ਜਿਹੜਾ ਕੋਈ ਉੱਥੇ 25-30 ਦਿਨ ਲਗਾਤਾਰ ਬੈਠਣਾ 2-4 ਦਿਨ ਦੀ ਗੱਲ ਹੁੰਦੀ ਹੈ। ਇੱਥੇ ਉਹਨਾਂ ਦਾ ਜਿਹੜਾ ਕੈਪਟਨ ਅਮਰਿੰਦਰ ਹੋਰਾਂ ਦਾ ਜਿਹੜਾ ਇੱਕ ਗਰੁੱਪ ਹੈ ਪੂਰੇ ਦਾ ਪੂਰਾ, ਸੁਨੀਲ ਜਾਖੜ ਵਗੈਰਾ, ਇਹ ਸਾਰੇ ਲੋਕ ਇੱਥੇ ਪੰਜਾਬ 'ਚੋਂ ਕੰਮ ਕਰ ਸਕਦੇ ਸੀ। 2-4 ਦਿਨ ਤਾਂ ਕੱਢਣੇ ਚਾਹੀਦੇ ਸੀ ਕੈਪਟਨ ਅਮਰਿੰਦਰ ਨੂੰ। ਇਹ ਸ਼ਾਇਦ ਉਹਨਾਂ ਦੀ ਸਿਆਸੀ ਜਿਹੜੀ ਗਲਤੀ ਉਹਨਾਂ ਨੂੰ ਭਾਰੀ ਵੀ ਪੈ ਸਕਦੀ ਹੈ ਜੀ। ਅੱਜ ਜੇ ਆਪਾਂ ਇੱਕ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਜੀ, ਹੁਣ ਇਸ ਦਾ ਕੰਮ ਨਿਬੇੜ ਲਈਏ ਕਿ ਜਿਵੇਂ ਪਾਰਲੀਮੈਂਟ ਦੇ ਵਿੱਚ ਆਪਾਂ ਕਾਫੀ ਦਿਨਾਂ ਤੋਂ ਰੌਲਾ ਰੱਪਾ ਸੁਣ ਰਹੇ ਹਾਂ ਕਿ ਉੱਥੇ ਕੋਈ ਕੰਮ ਆ ਜਿਹੜਾ ਉਹ ਕੰਮ ਨਹੀਂ ਹੋ ਰਿਹਾ, ਅਤੇ ਨਾਲ ਹੀ ਜਿਹੜੀ ਸਰਕਾਰ ਆ ਉਸਨੇ ਜ਼ਮੀਨ ਅਕਵਾਇਰ ਦਾ ਬਿੱਲ ਆਂਦਾ ਸੀਗਾ। ਕਿਹਦਾ ਹੱਥ ਹੋ ਸਕਦਾ ਆ ਇਸ ਦੇ ਪਿੱਛੇ ਕਿ ਉਹਨਾਂ ਨੂੰ ਯੂ ਟਰਨ ਮਾਰਨੀ ਪਈ ਆ ਇਸ ਗੱਲ 'ਤੇ ਕਿ ਜ਼ਮੀਨ ਅਕਵਾਇਰ ਦਾ ਬਿੱਲ ਆ ਜਿਹੜਾ ਉਹ ਸ਼ਾਇਦ ਨਾ ਪਾਸ ਹੋਵੇ? ਨੰਬਰ ਇੱਕ ਤਾਂ ਜਿਹੜੀ ਪਾਰਲੀਮੈਂਟ ਵਿੱਚ ਡੈਡਲੌਕ ਬਣਿਆ, ਅਸੀਂ ਵੈਸੇ ਇਸ ਗੱਲ ਦੇ ਹਮਾਇਤੀ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਵੀ ਪਾਰਲੀਮੈਂਟ ਦਾ ਜਿਹੜਾ 1 ਮਿੰਟ ਦਾ ਖਰਚਾ ਵੀ ਜਿਹੜਾ ਉਹ ਬਰਦਾਸ਼ਤ ਕਰਨ ਦੇ ਬਾਹਰ ਹੈ, ਕਿਉਂਕਿ ਸਾਰੇ ਦਿਨ 'ਚ ਕਰੋੜਾਂ ਰੁਪਏ ਇੱਕ ਦਿਨ ਦੇ ਲੱਗ ਜਾਂਦੇ ਆ। ਮੇਰੇ ਕੋਲ ਪੂਰੇ ਅੰਕੜੇ ਇਸ ਵੇਲੇ ਸਾਹਮਣੇ ਨਹੀਂ, ਪਰ ਕਰੋੜਾਂ ਰੁਪਏ ਲੱਗਦੇ ਇੱਕ ਦਿਨ ਦਾ ਖਰਚ ਹੁੰਦਾ ਪਾਰਲੀਮੈਂਟ 'ਤੇ। ਪਾਰਲੀਮੈਂਟ ਦੀ ਜਿਹੜੇ ਮੈਂਬਰ ਪਾਰਲੀਮੈਂਟ ਹੈ, ਜੇ ਉਹ ਪਾਰਲੀਮੈਂਟ ਦੇ ਸੈਸ਼ਨ 'ਚ ਹਿੱਸਾ ਨਹੀਂ ਲੈਂਦੇ ਤੇ ਇਹਦਾ ਮਤਲਬ ਹੈ ਕਿ ਉਹ ਜਿਹੜੀ ਜਨਤਾ ਦੀ ਆਵਾਮ ਦੀ ਪਸੀਨੇ ਦੀ ਖੂਨ ਪਸੀਨੇ ਦੀ ਕਮਾਈ ਉਹਨੂੰ ਜ਼ਾਇਆ ਕਰ ਰਹੇ ਆ। ਆਵਾਮ ਨੇ ਤੁਸੀਂ ਉਹਨਾਂ ਨੂੰ ਇਹ ਇੱਕ ਕਿਸਮ ਦਾ ਡਿਊਟੀ ਦਿੱਤੀ ਹੈ ਵੀ ਉਹ ਜਾ ਕੇ ਕਾਨੂੰਨ ਜਿਹੜੇ ਬਣਾਉਣੇ ਹੁੰਦੇ ਆ ਮੁਲਕ ਦੇ ਸਿਸਟਮ ਨੂੰ ਬਿਹਤਰ ਕਰਨ ਦੇ ਵਿੱਚ, ਜਿਹੜੇ ਕੋਈ ਪੁਰਾਣੇ ਕਾਨੂੰਨ ਹੈ ਉਹਨਾਂ ਨੂੰ ਸੋਧ ਕੇ ਅਪਡੇਟ ਕੀਤਾ ਜਾਏ ਤੇ ਲੋੜ ਦੇ ਮੁਤਾਬਕ ਨਵੇਂ ਕਾਨੂੰਨ ਬਣਾਏ ਜਾਣ। ਇਹ ਜ਼ਿੰਮੇਵਾਰੀ ਹੈ, ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਲੋਕਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਉਹ ਸਾਡੀ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਹਕੂਮਤ ਸਮਝ ਬੈਠੇ ਆ। ਜ਼ਿੰਮੇਵਾਰੀ ਨਿਭਾਉਣਾ ਤੇ ਹਕੂਮਤ ਕਰਨਾ ਤੋਂ ਵੱਖਰੀਆਂ ਵੱਖਰੀਆਂ ਚੀਜ਼ਾਂ। ਸਾਡੇ ਸਿਸਟਮ ਦਾ ਜਿਹੜਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਭਾਰਤ ਦਾ, ਇਸ ਜਮਹੂਰੀ ਜਿਹੜਾ ਪ੍ਰਕਿਰਿਆ ਸਾਡੀ ਹੈਗੀ ਆ ਜਾਂ ਡੈਮੋਕ੍ਰੇਟਿਕ ਜਿਹੜਾ ਸਾਡਾ ਸੈਟਅਪ ਹੈ ਭਾਰਤ ਦਾ, ਇਹਦਾ ਸਭ ਤੋਂ ਦੁਖਦਾਇਕ ਪਹਿਲੂ ਇਹ ਹੈ ਕਿ ਅਸੀਂ ਦਿੱਤੀ ਇਹਨਾਂ ਨੂੰ ਜ਼ਿੰਮੇਵਾਰੀ, ਇਹ ਸਾਡੇ ਹਾਕਮ ਬਣ ਕੇ ਬੈਠ ਗਏ। ਜ਼ਿੰਮੇਵਾਰੀ ਹੈਗੀ ਆ ਜਨਤਾ ਦੇ ਸੇਵਕ ਦੀ, ਬਣ ਬੈਠੇ ਹਾਕਮ ਤੇ ਆਪਣੀ ਮਰਜ਼ੀ ਕਰਨ ਲੱਗ ਪਏ। ਇਸ ਕਰਕੇ ਦਿੱਕਤ ਆ ਗਈ ਸਾਰੇ ਹਿੰਦੁਸਤਾਨ 'ਚ। 68 ਸਾਲਾਂ ਦੀ ਆਜ਼ਾਦੀ ਬਾਅਦ ਵੀ ਅਸੀਂ ਰੋਜ਼ ਉਹਨਾਂ ਮਸਲਿਆਂ ਤੇ ਵਿਚਾਰ ਕਰਦੇ ਹਾਂ ਜਿਹੜੇ ਮਸਲੇ ਆਜ਼ਾਦੀ ਤੋਂ 10 ਸਾਲ ਦੇ ਅੰਦਰ ਅੰਦਰ ਹੱਲ ਹੋ ਜਾਣੇ ਚਾਹੀਦੇ ਸੀ। ਇਹ ਤੇ ਹੁਣ ਕੱਲੀ ਮੈਂ ਗੱਲ ਕਰਨ ਲੱਗਾ ਤਾਂ ਬਹੁਤ ਸਮਾਂ ਲੱਗ ਜਾਏਗਾ। ਓਵਰਆਲ ਜਿਹੜੀ ਆਪਾਂ ਗੱਲ ਕਰਦੇ ਉਹਦੇ 'ਚ ਜਿਹੜੀ ਡਿਊਟੀ ਇਹਨਾਂ ਨੂੰ ਦਿੱਤੀ ਸੀ ਪਾਰਲੀਮੈਂਟ 'ਚ ਬੈਠ ਕੇ ਜਨਤਾ ਜਾਂ ਆਵਾਮ ਦੀਆਂ ਜਿਹੜੀਆਂ ਤਰਜੀਹਾਂ ਆ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਕੰਮ ਕਰਨਾ, ਉਹਦੇ ਤੋਂ ਇਹ ਭੱਜ ਗਏ। ਅੱਛਾ, ਇਹ ਨਹੀਂ ਕਿ ਇਹ ਭੱਜ ਗਏ, ਪਿਛਲੀ ਸਰਕਾਰਾਂ ਵੀ ਭੱਜੀਆਂ ਹੋਈਆਂ ਸੀ, ਪਰ ਪ੍ਰੋਬਲਮ ਇਹ ਹੈ ਕਿ ਇਹ ਜਿਹੜੀ ਸਰਕਾਰ ਆਈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ, ਇਹਨੇ ਇਹ ਆਉਂਦਿਆਂ ਹੀ ਜਾਂ ਆਉਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਆਭਾਸ ਦਿੱਤਾ ਲੋਕਾਂ ਨੂੰ, ਜਾਂ ਲੋਕਾਂ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਬਿਲਕੁਲ ਵੱਖਰੇ ਹਾਂ, ਅਸੀਂ ਆਵਾਂਗੇ ਤੇ ਅਸੀਂ ਕੁਝ ਬਦਲ ਕੇ ਰੱਖ ਦਾਂਗੇ। ਤੇ ਹੋ ਗਿਆ ਉਲਟ। ਹੋਇਆ ਇਹ ਕਿ ਜਦੋਂ ਆਏ ਹਕੂਮਤ ਦੇ ਵਿੱਚ ਤੇ ਜਿਹੜੀ ਪਿਛਲੀ ਹਕੂਮਤ ਸੀ ਉਹਦੀਆਂ ਸਾਰੀਆਂ ਬੁਰਾਈਆਂ ਨਾਲ ਲੈ ਕੇ ਆਏ, ਸਗੋਂ 4 ਬੁਰਾਈਆਂ ਹੋਰ ਵਿੱਚ ਸ਼ਾਮਲ ਕਰ ਲਈਆਂ, ਜਿਹਦੇ ਕਰਕੇ ਦਿੱਕਤ ਹੈ। ਹੁਣ ਜਿਹੜਾ ਰੌਲਾ ਉੱਥੇ ਰੌਲਾ ਕੀ ਹੈ? ਰੌਲਾ ਤਾਂ ਇਹੀ ਹੈ ਨਾ ਵੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਾਂਗਰਸ ਵਾਲੇ ਰੌਲਾ ਪਾ ਰਹੇ ਆ ਵੀ ਜਿਹੜਾ ਲੋਕਾਂ ਦੇ ਦੋਸ਼ ਲੱਗੇ ਰਿਜ਼ਾਈਨ ਕਰਨ। ਕੱਲ ਸੋਨੀਆ ਗਾਂਧੀ ਨੇ ਵੀ ਕਹਿਤਾ ਵੀ ਦੇਖੋ ਜੀ ਸਾਨੂੰ ਕਹਿ ਰਹੇ ਆ ਸਾਥ ਦਿਓ, ਅਸੀਂ ਕੀ ਸਾਥ ਦਈਏ, ਨਿਯਮ ਤਾਂ BJP ਵਾਲਿਆਂ ਨੇ ਬਣਾਇਆ ਸੀ, NDA ਦਾ ਜਿਹੜਾ ਗਰੁੱਪ ਹੈ ਕਿ ਪਹਿਲਾਂ ਅਸਤੀਫੇ ਤੋਂ ਚਰਚਾ ਫੇਰ ਹੋਊਗੀ। ਇਹ ਸਿਧਾਂਤ BJP ਨੇ ਹੀ ਕਰਿਆ ਤੇ ਅੱਜ ਜਦੋਂ ਆਪਣੇ ਤੇ ਆਈ ਤੇ ਆਪਣੇ ਬੰਦਿਆਂ ਨੂੰ ਬਚਾਉਣ ਵਾਸਤੇ BJP ਜਿਹੜੀ ਆ ਉਹ ਮਹਿੰਗਾ ਮਾਨੂ ਵਾਲੀ ਪਾਲਿਸੀ ਤੇ ਚੱਲ ਰਹੀ ਹੈ। ਇਸ ਕਰਕੇ ਜਦੋਂ ਉਹਨਾਂ ਨੇ ਰੌਲਾ ਪਾਇਆ ਓਪੋਜੀਸ਼ਨ ਦੇ ਤੇ ਓਪੋਜੀਸ਼ਨ ਦੇ ਵਿੱਚੋਂ ਕਾਂਗਰਸ ਨੂੰ ਟਾਰਗੇਟ ਕਰਕੇ
36 ਸਾਲਾਂ ਬਾਅਦ ਇਹ ਘਟਨਾ ਵਾਪਰੀ ਕਿ ਕਾਂਗਰਸ ਨੂੰ ਟਾਰਗੇਟ ਕਰਕੇ ਉਹਦੇ 25 MP ਸਸਪੈਂਡ ਕਰ ਦਿੱਤੇ 5 ਦਿਨ ਵਾਸਤੇ। ਠੀਕ ਹੈ ਜੀ, ਬਾਕੀ ਬਾਈਕਾਟ ਕਰ ਗਏ। ਹੁਣ ਉਹ ਇੱਕ ਐਜੀਟੇਸ਼ਨ ਬਣ ਗਈ ਜਿਹੜੀ ਕਾਂਗਰਸ ਇੱਕ ਕਿਸਮ ਦੀ ਬਿਲਕੁਲ ਕਹਿ ਲਓ ਵੀ ਉਹਨੂੰ ਜੀਵਨ ਉਹਦਾ ਜਿਹੜਾ ਕਾਂਗਰਸ ਪਾਰਟੀ ਦਾ ਜੀਵਨ ਹੈ ਜਿਹੜਾ ਜਿਹਦੇ ਚੋਂ ਸਾਹ ਸੱਤ ਮੁੱਕ ਚੁੱਕੇ ਹੈ, ਉਸ ਨਿਰਜੀਵ ਕਾਂਗਰਸ ਦੇ ਵਿੱਚ ਇਸ ਐਕਸ਼ਨ ਨੇ, ਸਰਕਾਰ ਦੇ ਐਕਸ਼ਨ ਨੇ ਜਾਨ ਪਾ ਦਿੱਤੀ। ਤੇ ਅੱਜ ਕਾਂਗਰਸ ਦੀ ਅਗਵਾਈ ਦੇ ਵਿੱਚ ਬਾਕੀ ਜਿਹੜੀਆਂ 8-9 ਪਾਰਟੀਆਂ ਇਕੱਠੀਆਂ ਹੋ ਗਈਆਂ। ਸਰਕਾਰ ਨੇ ਤਾਂ ਹੋਰ ਦਿੱਕਤ ਸਹੇੜ ਲਈ। ਸਰਕਾਰ ਨੂੰ ਤਾਂ ਇਹ ਲੱਗਦਾ ਸੀ ਵੀ ਠੀਕ ਹੈ, ਇਹਨਾਂ ਨੂੰ ਸਸਪੈਂਡ ਕਰਾਂਗੇ, ਚੁੱਪ-ਚਪੀਤੇ ਜਿਹੜੇ ਬਿੱਲ ਪਾਸ ਕਰਵਾਉਣੇ ਆ ਕਰਕੇ ਬੜੇ ਮਾਰਾਂਗੇ। ਪਰ ਸਾਰੀ ਓਪੋਜੀਸ਼ਨ ਉਹਦੇ ਤੇ ਇਕਜੁੱਟ ਹੋ ਗਈ ਹੈ। ਇਹ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਸੋ ਅਲਟੀਮੇਟਲੀ ਪ੍ਰੋਬਲਮ ਹੁਣ ਜਿਹੜੀ ਹੈ ਉਹ ਹੋਰ ਵੱਧ ਗਈ ਹੈ ਤੇ ਕਾਂਗਰਸ ਵਾਲੇ ਇਹਨੂੰ ਇੱਕ ਇਸ਼ੂ ਬਣਾ ਕੇ ਜਾਂ ਇੱਕ ਬਕਾਇਦਾ ਸਰਕਾਰ ਨੂੰ ਟਾਰਗੇਟ ਕਰਨ ਦਾ ਇੱਕ ਮੌਕੇ ਦੇ ਤੌਰ ਤੇ ਇਹਨੂੰ ਵਰਤ ਕੇ ਸਾਡੇ ਦੇਸ਼ ਦੇ ਵਿੱਚ ਇੱਕ ਜਨਤਕ ਅੰਦੋਲਨ ਖੜੇ ਕਰਨ ਦੀਆਂ ਗੱਲਾਂ ਕਰਨ ਲੱਗ ਪਈ ਹੈ। ਉਹ ਤਾਂ ਦੇਖਿਆ ਜਾਏਗਾ ਕਿ ਕਿਸ ਕਿਸ ਦਾ ਜਨਤਕ ਅੰਦੋਲਨ ਖੜੇ ਕਰਦੇ ਆ। ਪਰ ਇਹਦੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਤੇ NDA ਜੀ ਉਹਦਾ ਅਕਸ ਹੋਰ ਧੁੰਦਲਾ ਹੋ ਗਿਆ ਵੀ ਹਾਥੀ ਦੰਦ ਦੇਖਣ ਦੇ ਹੋਰ, ਦਿਖਾਉਣ ਦੇ ਹੋਰ, ਕਹਿਣੀ ਹੋਰ, ਕਥਨੀ ਹੋਰ, ਕਰਨੀ ਹੋਰ। ਦੂਸਰੀ ਗੱਲ, ਦਬਾਅ ਇੰਨਾ ਬਣ ਗਿਆ ਕਿ ਅੱਜ ਇਸ ਗੌਰਮੈਂਟ ਨੂੰ ਜਿਹੜੀ ਬੜੀ ਚਾਅ ਦੇ ਨਾਲ ਨਵਾਂ ਜ਼ਮੀਨ ਅਕਵਾਇਰ ਬਿੱਲ ਲੈ ਕੇ ਆ ਰਹੀ ਸੀ, ਜਿਹੜਾ 2 ਵਾਰ ਰੱਖਿਆ ਗਿਆ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਉਹ ਪਾਸ ਨਹੀਂ ਹੋਇਆ ਤੇ ਵਾਪਸ ਆ ਗਿਆ, ਫਿਰ ਸੰਸਦੀ ਕਮੇਟੀ ਕੋਲ ਚਲ ਗਿਆ ਤੇ ਉਸ ਬਿੱਲ ਦੇ ਉੱਤੇ ਸਰਕਾਰ ਨੂੰ ਯੂ ਟਰਨ ਲੈਣਾ ਪੈ ਰਿਹਾ। ਸਰਕਾਰ ਇਸ ਗੱਲ ਤੇ ਆ ਗਈ ਹੈ ਜਿਹੜਾ UPA ਗਵਰਨਮੈਂਟ ਦਾ ਬਿੱਲ ਸੀ ਜਿਹਦੇ ਵਿੱਚ ਜ਼ਮੀਨ ਅਕਵਾਇਰ ਕਾਨੂੰਨ ਜਿਹੜਾ ਬਣਨਾ ਸੀ, ਉਹਦੇ 'ਚ ਕਿਸਾਨ ਦੀ ਸਹਿਮਤੀ ਬੜੀ ਇੰਪੋਰਟੈਂਟ ਸੀ। ਕਿਸਾਨ ਦੀ ਜ਼ਮੀਨ ਤੇ ਕਿਸਾਨ ਦਾ ਹੱਕ, ਮਤਲਬ ਕਿਸਾਨ ਦੀ ਜ਼ਮੀਨ ਜੇ ਲਈ ਜਾਣੀ ਹੈ, ਜੇ ਕੋਈ ਸਰਕਾਰੀ ਪ੍ਰੋਜੈਕਟ ਲਾਉਣਾ ਕਿਸਾਨ ਦੀ ਜ਼ਮੀਨ ਲੈ ਕੇ ਤਾਂ ਘੱਟੋ ਘੱਟ 60% ਕਿਸਾਨਾਂ ਦੀ ਸਹਿਮਤੀ ਜ਼ਰੂਰੀ। ਜੇ ਸਰਕਾਰ ਨੇ ਕੋਈ ਪ੍ਰਾਈਵੇਟ ਹਿੱਸੇਦਾਰੀ ਦਾ ਕੋਈ ਪ੍ਰੋਜੈਕਟ ਲਾਉਣਾ ਤੇ 80% ਕਿਸਾਨਾਂ ਦੀ ਜਿਹੜੀ ਸਹਿਮਤੀ ਜ਼ਰੂਰੀ। ਫਿਰ 5 ਸਾਲ ਤੱਕ ਜੇ ਪ੍ਰੋਜੈਕਟ ਨਹੀਂ ਲੱਗਦਾ ਤਾਂ ਆਟੋਮੈਟਿਕਲੀ ਕਿਸਾਨ ਦੀ ਜਿਹੜੀ ਜ਼ਮੀਨ ਉਹਨੂੰ ਵਾਪਸ ਮਿਲੇਗੀ। ਨਾਲ ਦੀ ਨਾਲ ਕਿਸਾਨ ਜਿਹੜਾ ਆ ਉਹ ਅਦਾਲਤ ਵਿੱਚ ਵੀ ਜਾ ਕੇ ਚੈਲੰਜ ਕਰ ਸਕਦਾ। ਇੱਦਾਂ ਦੀਆਂ ਕੁਝ ਵਜ੍ਹਾ ਸੀਗੀਆਂ ਜਿਹੜੀਆਂ ਨਵੀਂ ਸਰਕਾਰ ਨੇ ਖਤਮ ਕਰ ਦਿੱਤੀਆਂ। ਨਵੇਂ ਬਿੱਲ ਦੇ ਵਿੱਚ ਜਿਹੜੀ ਕੁੱਟਣਾ ਵੀ ਆ ਇਸ ਬਿੱਲ ਦੇ ਮੁਤਾਬਕ ਕਿਸਾਨ ਨੂੰ ਤੇ ਰੋਣ ਵੀ ਨਹੀਂ ਦੇਣਾ, ਯਾਨੀ ਉਹ ਕਿਤੇ ਜਾ ਵੀ ਨਹੀਂ ਸਕਦਾ। ਹੁਣ ਇਹਦਾ ਵਿਰੋਧ ਹੋਇਆ, ਵਿਰੋਧੀ ਪਾਰਟੀ ਨੇ ਕੀਤਾ, ਕਾਂਗਰਸ ਨੇ ਕੀਤਾ, ਬਾਕੀਆਂ ਨੇ ਕੀਤਾ, ਲੈਫਟ ਨੇ ਕੀਤਾ। ਪਰ ਕੀ ਉਹਨਾਂ ਦੇ ਵਿਰੋਧ ਕਰਕੇ ਸਰਕਾਰ ਯੂ ਟਰਨ ਲੈਣ ਵਾਸਤੇ ਰਾਜ਼ੀ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ? ਤੇ ਉਹਦੇ 'ਚ ਮੈਂ ਸਿਰਫ ਇੰਨਾ ਕਿ ਵਾਅਦਾ ਕਰਨਾ ਵੀ ਓਪੋਜੀਸ਼ਨ ਦਾ ਜਿਹੜਾ ਇੱਕ ਦਬਾਅ ਤਾਂ ਹੈ ਲਾਜ਼ਮੀ ਤੌਰ ਤੇ, ਪਰ ਸਰਕਾਰ ਦੇ ਅੰਦਰ ਬੈਠੇ ਕੁਝ ਲੋਕ ਜਿਹੜੇ NDA 'ਚ ਸ਼ਾਮਲ ਹੈ ਉਹਨਾਂ ਦਾ ਵੀ ਤਿੱਖਾ ਵਿਰੋਧ ਸੀ। ਸ਼ਿਵ ਸੈਨਾ ਨੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਦਾ ਪਾਰਟ ਹੈ, ਮਹਾਰਾਸ਼ਟਰ 'ਚ ਵੀ ਸਾਂਝੀ ਸਰਕਾਰ ਹੈ ਤੇ ਇੱਥੇ ਵੀ ਸਾਂਝੀ ਸਰਕਾਰ ਹੈ ਦਿੱਲੀ ਦੇ ਵਿੱਚ ਵੀ, ਉਹ ਜਿਹੜੀ ਸਰਕਾਰ ਦਾ ਪਾਰਟ ਹੈ ਸ਼ਿਵ ਸੈਨਾ, ਉਹਨੇ ਸ਼ਰਦ ਪਵਾਰ ਨਾਲ ਜਾ ਕੇ ਹੱਥ ਮਿਲਾ ਲਿਆ ਇਸ ਇਸ਼ੂ ਦੇ ਉੱਤੇ। ਫਿਰ ਸ਼੍ਰੋਮਣੀ ਅਕਾਲੀ ਦਲ ਦੇ MP ਜੋ ਲੋਕ ਸਭਾ 'ਚ ਪਾਸ ਹੋਇਆ ਉਦੋਂ ਤੋਂ ਚੁੱਪ-ਚਪੀਤੇ ਪਾਸ ਕਰਨ ਦੇ ਹੱਕ 'ਚ ਵੋਟ ਪਾਏ। ਬਾਅਦ 'ਚ ਜਦੋਂ ਇੱਥੇ ਕਿਸਾਨ ਜਥੇਬੰਦੀਆਂ ਦਾ ਇੱਕ ਪ੍ਰੈਸ਼ਰ ਪਿਆ, ਬਾਦਲ ਸਾਹਿਬ ਨੂੰ ਬਾਰ-ਬਾਰ ਕਹਿਣਾ ਪਿਆ ਕਿ ਨਹੀਂ ਏਦਾਂ ਨਹੀਂ ਜੀ, ਜੱਟਾਂ ਦੀ ਜ਼ਮੀਨ ਜਿਹੜੀ ਆ ਉਹਦੀ ਮਰਜ਼ੀ ਤੋਂ ਬਿਨਾਂ ਨਾ ਲਈ ਜਾਏ, ਇਹ ਸੂਬਿਆਂ ਨੂੰ ਅਧਿਕਾਰ ਦੇ ਦਿੱਤਾ ਜਾਏ। ਜਿਹੜੀ ਅਕਾਲੀ ਦਲ ਨੇ ਵੀ ਇੱਕ ਵੱਖਰਾ ਸਟੈਂਡ ਤੇ ਲਿਆ, ਭਾਵੇਂ ਉਹ ਬਹੁਤ ਧੀਮੀ ਸੁਰ ਦੇ ਵਿੱਚ ਲਿਆ ਜੀ। ਉਸ ਤੋਂ ਵੀ ਅਗਲੀ ਗੱਲ ਇਹ ਹੈ ਕਿ RSS ਦੇ ਅੰਦਰੋਂ ਵਿਰੋਧ ਹੋ ਰਿਹਾ ਸੀ। RSS ਹੁਣ ਭਾਰਤੀ ਜਨਤਾ ਪਾਰਟੀ ਦੇ RSS ਬਹੁਤ ਸਖਤ ਲਹਿਜੇ ਦੇ ਵਿੱਚ ਸਰਕਾਰ ਨੂੰ ਕਹਿ ਰਿਹਾ ਸੀ ਕਿ ਇਹ ਕਾਨੂੰਨ ਜਿਹੜਾ ਇਹਨੂੰ ਬਦਲੋ। ਹੁਣ ਜਦੋਂ ਸਰਕਾਰ ਇਹਨੇ ਰਾਜੀ ਹੋ ਗਈ, RSS ਦੇ ਨਾਲ ਦੀ ਨਾਲ ਭਰੋਸਾ ਕਰਨੀ ਸ਼ੁਰੂ ਕਰਤੀ ਹੈ ਸਰਕਾਰ। ਸੋ ਇਹ ਇੱਕ ਸਿਨੈਰੀਓ ਸੀ ਜਿਹਦੇ ਵਿੱਚ ਯੂ ਟਰਨ ਸਰਕਾਰ ਲੈਣ ਲਈ ਮਜਬੂਰ ਹੋਈ। ਇਹਦੇ ਨਾਲ ਸਰਕਾਰ ਦਾ ਜਿਹੜਾ ਇੱਕ ਓਵਰਆਲ ਜਿਹੜਾ ਇੱਕ ਬਣਿਆ ਸੀ ਵੀ ਸਰਕਾਰ ਬਹੁਮਤ 'ਚ ਆ ਜੀ, ਸਰਕਾਰ ਸਾਰਾ ਕੁਝ ਕਰ ਸਕਦੀ ਹੈ, ਕੱਲ੍ਹ ਨੂੰ ਸਰਕਾਰ ਹੋਰ ਵੀ ਕੁਝ ਕਰ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਰਚਾ ਕਰਾਂਗੇ। ਯੂਨੀਫਾਰਮ ਸਿਵਲ ਕੋਡ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਇੱਕ ਸਾਲ ਸਿਵਲ ਕੋਡ ਜਿਹਨੂੰ ਕਹਿੰਦੇ ਆ। ਉਹ ਜੇ ਹੁਣ ਜ਼ਮੀਨ ਅਕਵਾਇਰ ਬਿੱਲ ਤੇ ਦੀ ਸਰਕਾਰ ਇੱਕ ਮਤ ਬਣਾ ਸਕੀ ਸਾਰਿਆਂ ਨੂੰ, ਤੇ ਫਿਰ ਸਿਵਲ ਕੋਡ ਦੇ ਉੱਤੇ ਕਿੱਦਾਂ ਲੋਕ ਮੰਨ ਜਾਣਗੇ ਜਿਹੜਾ ਸਿੱਧੇ ਤੌਰ ਤੇ ਹਿੰਦੂਤਵ ਦੀ ਰਾਜਨੀਤੀ ਦਾ ਪੱਤੇ ਦੇ ਤੌਰ ਦੇ ਉੱਤੇ ਨੂੰ ਖੇਡਿਆ ਜਾਏ। ਸੋ ਅਲਟੀਮੇਟਲੀ ਸਰਕਾਰ ਅੱਜ ਨਰਿੰਦਰ ਮੋਦੀ ਤਾਂ ਪਿਛਲੇ 20-25 ਦਿਨ ਤੋਂ ਬੈਕਫੁੱਟ ਤੇ ਆ। ਉਹਨਾਂ ਨੂੰ ਮੌਨ ਵਰਤ ਵਾਲਾ ਪ੍ਰਧਾਨ ਮੰਤਰੀ ਕਿਹਾ ਜਾਣ ਲੱਗ ਪਿਆ ਤੇ ਸਰਕਾਰ ਵੀ ਬਾਕੀ ਸਾਰੀ ਜਿਹੜੀ ਹੈ ਕਿਸਮ ਦੀ ਬਹੁਤ ਬੈਕਫੁੱਟ ਤੇ ਆ ਗਈ ਹੈ ਇਸ ਸਾਰੇ ਸਿਨੈਰੀਓ। ਅੱਜ ਹੀ ਤੇ ਅੱਗੇ ਖਬਰ ਵੱਲ ਚੱਲਦੇ ਆ ਕਿ ਜਿਹੜੀ ਕੱਲ ਇਹ ਹੋਇਆ ਆ ਕਿ ਕੱਲ ਮੇਰੇ ਖਿਆਲ ਦੇ ਵਿੱਚ ਬਿਆਨ ਆਏ ਆ। ਆਪਾਂ ਗੱਲ ਕਰਦੇ ਹਾਂ ਨਵਜੋਤ ਸਿੱਧੂ ਜੋੜੇ ਦੀ। ਕਦੀ ਤੋਂ ਭਾਵਕ ਮਾਰ ਕੇ ਬਾਹਰ ਆ ਜਾਂਦੇ ਆ ਤੇ 2-4 ਦਿਨ ਬਾਅਦ ਉਹ ਚੁੱਪ ਕਰ ਜਾਂਦੇ ਆ।
ਤੇ ਹੁਣ ਵੀ ਨਵਜੋਤ ਕੌਰ ਸਿੱਧੂ ਨੇ ਇੱਕ ਭਵਕ ਮਾਰੀ ਆ ਕਿ ਜੇ ਅਕਾਲੀ ਸਰਕਾਰ ਤੇ ਭਾਜਪਾ ਇਕੱਠੇ ਰਹੇ ਤਾਂ ਮੈਂ ਪਾਰਟੀ ਛੱਡ ਦਾਂਗੀ। ਦੇਖੋ, ਇਹਦੇ 'ਚ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਪਿਛਲੇ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਨਹੀਂ ਬੋਲਦਾ, ਨਵਜੋਤ ਕੌਰ ਸਿੱਧੂ ਬੋਲਦੇ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਬਕਾਇਦਾ ਇੱਕ ਦਾ ਪੇਚਕ ਲਾਈਨ ਘੜੀ ਗਈ ਹੈ ਇਸ ਜੋੜੇ ਵੱਲੋਂ, ਬਕਾਇਦਾ ਇੱਕ ਰਣਨੀਤੀ ਬਣਾਈ ਗਈ ਹੈ। ਉਸ ਰਣਨੀਤੀ ਦੇ ਤਹਿਤ ਨਵਜੋਤ ਕੌਰ ਸਿੱਧੂ ਨੇ ਪਹਿਲਾਂ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਗਈ, 2 ਦਿਨ ਲਗਾਤਾਰ ਅਖਬਾਰਾਂ ਦੀਆਂ ਸੁਰਖੀਆਂ ਬਣਾਈਆਂ। ਫਿਰ ਉਹਨੇ ਭੁੱਖ ਹੜਤਾਲ ਦੀ ਚੇਤਾਵਨੀ ਦਿੱਤੀ ਕਿ ਜੇ ਭੁੱਖ ਹੜਤਾਲ ਮੈਂ ਕਰਾਂਗੀ ਜੇ ਸਾਡੇ ਜਿਹੜੀ ਗ੍ਰਾਂਟ ਮੇਰੇ ਹਲਕੇ ਨੂੰ ਨਾ ਦਿੱਤੀ ਗਈ। ਫਿਰ ਉਹਨੇ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਹੀ ਕਿ ਜੇ ਮੈਂ ਫਿਰ ਤੋਂ ਚੋਣ ਲੜਨੀ ਹੈ ਤਾਂ ਮੈਂ ਬੀਜੇਪੀ ਵੱਲੋਂ ਤਾਂ ਚੋਣ ਲੜੂੰਗੀ, ਪਰ ਅਕਾਲੀ ਬੀਜੇਪੀ ਗੱਠਜੋੜ ਜੇ ਏਦਾਂ ਕਾਇਮ ਰਿਹਾ ਤਾਂ ਮੈਂ ਗੱਠਜੋੜ ਵੀ ਕੈਂਡੀਡੇਟ ਨਹੀਂ ਹੋਵਾਂਗੀ। ਕੱਲ ਉਹਨੇ ਸਾਫ਼ ਹੀ ਕਹਿ ਦਿੱਤਾ ਕਿ ਬੀਜੇਪੀ ਨੂੰ ਇਸ ਨਾਲੋਂ ਰਿਸ਼ਤਾ ਤੋੜ ਲੈਣਾ ਚਾਹੀਦਾ। ਇਹ ਸਟੈਪ ਬਾਏ ਸਟੈਪ ਜੋ ਅਸੀਂ ਦੇਖ ਰਹੇ ਹਾਂ ਉਹਦੇ 'ਚ ਦਿਖਾਈ ਦੇ ਰਿਹਾ ਕਿ ਇੱਕ ਬਕਾਇਦਾ ਰਣਨੀਤੀ ਭਾਰਤੀ ਜਨਤਾ ਪਾਰਟੀ ਦੀ ਕੋਈ ਹੈ, ਜਿਹੜੀ ਨਵਜੋਤ ਸਿੱਧੂ ਜੋੜੇ ਰਾਹੀਂ ਉਹਨਾਂ ਨੇ ਆਉਣ ਵਾਲੇ ਸਿਰੇ ਚਾੜਨੀ। ਮੈਂ ਅੱਗੇ ਵੀ ਇੱਕ ਗੱਲ ਕੀਤੀ ਸੀ ਸਾਂਝੀ, ਜਦੋਂ ਇਹ ਗੱਲ ਆਈ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਬਣਾ ਦੇਣਗੇ ਜੀ ਬੀਜੇਪੀ ਦਾ, ਤੇ ਮੈਂ ਉਦੋਂ ਆਪਣੀ ਰਾਏ ਇਹ ਦਿੱਤੀ ਸੀ ਜਿਸ ਤੇ ਮੈਂ ਹਾਲੇ ਵੀ ਕਾਇਮ ਹੈ ਤੇ ਇੱਕੋ ਹਾਲਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਬੀਜੇਪੀ ਦਾ, ਜੇ ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ ਟੁੱਟ ਜਾਏ। ਜੇ ਰਿਸ਼ਤਾ ਏਦਾਂ ਰਹਿਣਾ 2017 ਤੱਕ ਤਾਂ ਨਵਜੋਤ ਸਿੰਘ ਸਿੱਧੂ ਵਾਸਤੇ ਬੀਜੇਪੀ, ਪੰਜਾਬ ਦੀ ਬੀਜੇਪੀ 'ਚ ਕੋਈ ਸਪੇਸ ਨਹੀਂ ਹੈ, ਕਿਉਂਕਿ ਫਿਰ ਬਾਦਲਾਂ ਹੀ ਮੰਨ ਕੇ ਤੁਰਨਾ ਪੈਣਾ ਬੀਜੇਪੀ ਨੂੰ। ਪਰ ਜੇ ਇਹਨਾਂ ਦਾ ਰਿਸ਼ਤਾ ਟੁੱਟਦਾ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਪ੍ਰੈਜ਼ੀਡੈਂਟ ਹੋ ਸਕਦੇ ਜੇ ਇਕੱਲਿਆਂ ਨੇ ਬੀਜੇਪੀ ਲੜਨਾ। ਤੇ ਇਹੀ ਇਸ਼ਾਰੇ ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਰਹੇ। ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਹਾਂ ਨਵਜੋਤ ਸਿੰਘ ਸਿੱਧੂ ਵੀ ਅੱਜ ਕੱਲ੍ਹ ਆ ਰਹੇ, ਕੋਈ ਚਰਚਾ 'ਚ ਨਹੀਂ ਹੈਗੇ, ਤੇ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਕਿਹੜੀ ਕੋਈ ਜ਼ਿੰਮੇਵਾਰੀ ਹੈ ਇਸ ਪਾਰਟੀ ਦੇ ਵਿੱਚ, ਜਿਹਦੇ ਕੋਲ ਕੋਈ ਅਹੁਦਾ ਉਹਦੀ ਸੁਣੀ ਜਾਂਦੀ ਹੈ। ਇਹ ਕਿਹਾ ਨਵਜੋਤ ਕੌਰ ਸਿੱਧੂ ਨੇ। ਇਹਦਾ ਭਾਵ ਹੈ ਕਿ ਅਹੁਦਾ ਦਿਓ, ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਦਿਓ। ਇਸ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ। ਦੂਜੀ ਗੱਲ, ਬਾਦਲ ਸਾਹਿਬ ਆਪਣੀ ਹੀ ਸਰਕਾਰ ਦੀ ਨੁਕਤਾਚੀਨੀ ਕਰਦੇ ਆ ਕੁਝ ਮੁੱਦਿਆਂ ਦੇ ਉੱਤੇ। ਜਦੋਂ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਵੀ ਬੋਲੇ ਸੀ ਜਾ ਕੇ, ਉਦੋਂ ਵੀ ਉਹਨਾਂ ਨੇ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਸੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਪਾਲਿਸੀਜ਼ ਦੇ ਉੱਤੇ ਅਟੈਕ ਸੀ। ਆਹ ਹੁਣ ਜਿਹੜਾ ਦੀਨਾਨਗਰ ਵਾਲਾ ਹਮਲਾ ਹੋਇਆ ਉਹਦੇ ਤੇ ਪਹਿਲੇ ਦਿਨ ਹੀ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਵੀ ਇਹ ਤਾਂ ਕੇਂਦਰ ਦੀ ਡਿਊਟੀ ਹੈ ਵੀ ਕੇਂਦਰ ਸਰਕਾਰ ਬਾਰਡਰ ਨੂੰ ਸੀਲ ਕਰੇ, ਬਾਦਲ ਸਾਹਿਬ ਨੇ ਕਿਹਾ ਜੀ। ਔਰ ਕੇਂਦਰ ਸਰਕਾਰ ਕਿਹਦੀ ਹੈ? ਕੇਂਦਰ ਸਰਕਾਰ ਉਹਦੀ ਹੈ ਜੇ ਸਰਕਾਰ ਦੇ ਵਿੱਚ ਇਹਨਾਂ ਦੀ ਨੌਂ ਸ਼੍ਰੀਮਤੀ ਬਾਦਲ ਜਿਹੜੀ ਹੈ, ਹਰਸਿਮਰਤ ਕੌਰ ਬਾਦਲ, ਉਹ ਮੰਤਰੀ ਹੈ। ਆਪਣੀ ਹੀ ਸਰਕਾਰ ਨੂੰ ਇੱਕ ਤੋਂ ਵੱਧ ਵਾਰ ਭੰਡਿਆ ਬਾਦਲ ਸਾਹਿਬ ਨੇ, ਜਿਹਦੇ ਤੋਂ ਇਸ਼ਾਰੇ ਮਿਲ ਰਹੇ ਆ ਕਿ ਬੀਜੇਪੀ ਤੇ ਅਕਾਲੀ ਦਲ 'ਚ ਕਿਤੇ ਨਾ ਕਿਤੇ ਬਹੁਤ ਵੱਡੀ ਗੜਬੜ ਪੈਦਾ ਹੋ ਚੁੱਕੀ ਹੈ। ਅਨਿਲ ਜੋਸ਼ੀ ਜਾਂ ਦੂਏ ਲੋਕ ਲਗਾਤਾਰ ਅਕਾਲੀ ਦਲ ਤੇ ਦੋਸ਼ ਲਾਉਂਦੇ ਰਹੇ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਸਾਰਾ ਇੱਕ ਸੀਨ ਜਿਹੜਾ ਕ੍ਰੀਏਟ ਹੋ ਰਿਹਾ ਹੈ ਉਹਦੇ 'ਚ ਬੀਜੇਪੀ ਆਉਣ ਵਾਲੇ ਸਮੇਂ ਦੇ ਇਸ ਲੈਵਲ ਤੇ ਪਹੁੰਚਣ ਵਾਲੀ ਹੈ ਕਿ ਤੂੰ ਬਿਲਕੁਲ ਤੋੜ ਕੇ ਤੇ ਸਾਰੀ ਬਦਨਾਮੀ, ਜਿੰਨੀ ਸਰਕਾਰ ਦੀ ਬਦਨਾਮੀ ਅੱਜ ਹੋ ਰਹੀ ਹੈ, ਜਿਹਦੇ 'ਚ ਬੀਜੇਪੀ ਦੀ ਵੀ ਬਦਨਾਮੀ ਨਾਲ ਹੋ ਰਹੀ ਹੈ, ਉਹ ਸਾਰੀ ਬਦਨਾਮੀ ਅਕਾਲੀਆਂ ਦੀ ਝੋਲੀ 'ਚ ਪਾਊਗੀ ਬੀਜੇਪੀ। ਇਹ ਕਹੂਗੀ ਦੇਖੋ ਜੀ ਅਸੀਂ ਤਾਂ ਛੋਟੇ ਸੀਗੇ ਸਰਕਾਰ ਦੇ, ਸਾਡੀ ਤਾਂ ਸੁਣੀ ਕੋਈ ਨਹੀਂ, ਇਸ ਕਰਕੇ ਅਸੀਂ ਬਾਹਰ ਆ ਗਏ। ਯਾਨੀ ਬੀਜੇਪੀ ਨੂੰ ਲੱਗ ਸਕਦਾ ਆਉਣ ਵਾਲੇ ਸਮੇਂ ਜਿਵੇਂ ਸਾਂਝੇ ਤੌਰ ਤੇ ਲੜਾਂਗੇ ਤਾਂ ਵੀ ਹਾਰਦੇ ਹਾਂ, ਇਕੱਲੇ ਲੜਾਂਗੇ ਸ਼ਾਇਦ ਅਸੀਂ ਕੁਝ ਮੁੱਦੇ ਉਠਾਵਾਂਗੇ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ ਬਾਦਲਾਂ ਦੇ ਉੱਤੇ ਕੁਝ ਅਟੈਕ ਕਰਕੇ ਸ਼ਾਇਦ ਅਸੀਂ ਆਪਣੀਆਂ ਜਿਹੜੀਆਂ ਸੀਟਾਂ ਉਹ ਬਚਾਈ ਜਾਈਏ। ਕੋਈ ਏਦਾਂ ਦੀ ਰਣਨੀਤੀ ਸ਼ਾਇਦ ਪਿੱਛੇ ਖੇਡੀ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਦੇ ਬਿਆਨ ਲਗਭਗ ਇਸ ਕਿਸਮ ਦੇ ਸੰਕੇਤ ਦੇ ਰਹੇ। ਜੀ ਅੱਜ ਹੀ ਤਾਂ ਮੇਰਾ ਆਖਰੀ ਸਵਾਲ ਹੋਊਗਾ ਸਿਕਿਉਰਿਟੀ ਤੇ। ਜਿਸ ਤਰ੍ਹਾਂ ਸਿਕਿਉਰਿਟੀ ਲੈ ਕੇ ਧਾੜਾਂ ਦੀਆਂ ਧਾੜਾਂ ਆ ਪੰਜਾਬ ਦੇ ਵਿੱਚ ਫਿਰ ਰਹੀਆਂ ਆ ਜਾਂ ਆਲੇ ਦੁਆਲੇ ਹੋ ਰਿਹਾ, ਹਰ ਕੋਈ ਉਤਾਵਲਾ ਹੋਇਆ ਕਿ ਮੈਨੂੰ ਸਿਕਿਉਰਿਟੀ ਮਿਲ ਜਾਏ। ਕੀ ਕਾਰਨ ਆ ਕਿ ਇਹਨਾਂ ਲੋਕਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਆ? ਕੁਝ ਚੀਜ਼ਾਂ ਬਲਵਿੰਦਰ ਜੀ ਸਟੇਟਸ ਸਿੰਬਲ ਬਣਾ ਲਏ ਜਾਂਦੇ ਆ। ਸਾਡੇ ਇੱਥੇ ਜਿਹੜਾ ਉਹ ਦੌਰ ਰਿਹਾ ਜਿਹਨੂੰ ਪੰਜਾਬ ਨੂੰ, ਜਿਹਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਜਿਹਦੇ ਕਰਕੇ 50 ਸਾਲ ਪਿੱਛੇ ਪੈ ਗਿਆ, ਜਿਹੜਾ 15-20 ਸਾਲ ਦਾ ਦੌਰ ਰਿਹਾ ਜਦੋਂ ਪੰਜਾਬ ਦੀ ਜਨਤਾ ਇੱਕ ਖਾਸ ਕਿਸਮ ਦੀ ਦਹਿਸ਼ਤਗਰਦੀ ਤੇ ਦੂਜੇ ਪਾਸੇ ਇੱਕ ਸਰਕਾਰੀ ਦਹਿਸ਼ਤਗਰਦੀ ਦੇ ਚੱਕੀ ਦੇ ਦੋ ਪਿੜਾਂ 'ਚ ਪਿਸ ਰਹੀ ਸੀ। ਉਸ ਦੌਰ ਨੇ ਪੰਜਾਬ ਦੇ ਵਿੱਚ ਸਿਕਿਉਰਿਟੀ
ਨਿੱਜੀ ਤੌਰ ਤੇ ਲੈਣ ਦਾ ਰੁਝਾਨ ਵਧਾ ਦਿੱਤਾ। ਮੈਨੂੰ ਯਾਦ ਹੈ ਕਿ ਉਸ ਵੇਲੇ ਟੁੱਚੇ ਤੋਂ ਟੁੱਚਾ ਲੀਡਰ ਵੀ ਜਿਹੜਾ ਉੱਠਦਾ ਸੀ ਸਥਾਨਕ ਲੈਵਲ ਦਾ, ਉਹ ਆਪਣੇ ਨਾਲ 2-4 ਗਨਮੈਨ ਲੈ ਕੇ ਚੱਲਣਾ ਆਪਣੀ ਸ਼ਾਨ ਸਮਝਦਾ ਸੀ। ਜਦੋਂ ਸਿਕਿਉਰਿਟੀ 'ਚ ਕਟੌਤੀਆਂ ਹੋਣੀਆਂ ਸ਼ੁਰੂ ਹੋਈਆਂ, ਜਦੋਂ ਹਾਲਾਤ ਸਾਵੇਂ ਹੋਏ, ਤਾਂ ਜਿਹਨਾਂ ਲੋਕਾਂ ਨੇ ਸਿਕਿਉਰਿਟੀ 'ਚ ਲਈਆਂ ਹੋਈਆਂ ਸੀ ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨਾਂ ਨੇ ਰੌਲਾ ਰੱਪਾ ਵੀ ਪਾਇਆ ਤੇ ਫਿਰ ਵਿੰਗੇ ਦੇ ਢੰਗ ਨਾਲ ਸਿਕਿਉਰਿਟੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਮਿਸਾਲ ਦੇ ਤੌਰ ਤੇ ਆ ਜਿਹੜਾ ਬੰਦਾ ਮਾਰਿਆ ਹਿੰਦੂ ਸੁਰੱਖਿਆ ਸੰਮਤੀ ਦਾ ਸੂਦ, ਉਹਦਾ ਪੂਰਾ ਨਾਂ ਕੀ ਹੈ, ਸੂਦ ਜੀ, ਉਹਨੇ ਸਿਰਫ ਸਿਕਿਉਰਿਟੀ ਲੈਣ ਵਾਸਤੇ ਹੀ ਇੱਕ ਕਾਂਡ ਕੀਤਾ। ਅਦਾਲਤ ਵਿੱਚ ਜਾਂਦੇ ਜਗਤਾਰ ਸਿੰਘ ਹਵਾਰਾ ਤੇ ਹਮਲਾ ਕੀਤਾ, ਸਿਕਿਉਰਿਟੀ ਮਿਲ ਗਈ। ਉਹ ਸਿਕਿਉਰਿਟੀ ਮੈਨ ਨੇ ਹੀ ਉਹਦਾ ਮਰਡਰ ਕਰਤਾ। ਪਰਸੋਂ ਚੌਥ ਦੀ ਖਬਰ ਹੈ, ਠੀਕ ਹੈ ਜੀ। ਨੰਬਰ ਇੱਕ ਤਾਂ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਿਕਿਉਰਿਟੀ ਕਿਸੇ ਨੂੰ ਬਚਾਉਂਦੀ ਨਹੀਂ ਹੈ। ਦੁਨੀਆ ਭਰ ਦੇ ਇੰਸੀਡੈਂਟ ਤੁਸੀਂ ਦੇਖ ਲਓ, ਸਾਡੇ ਰਾਸ਼ਟਰਪਤੀ ਕੈਨੇਡੀ ਹੋਰੀ ਰਹਿ ਚੁੱਕੇ ਜਿਹੜੇ, ਉਹਨਾਂ ਤੋਂ ਲੈ ਕੇ ਦੁਨੀਆ ਭਰ ਦੇ ਜਿਹੜੇ ਬਾਕੀ ਬਹੁਤ ਵੱਡੇ ਵੱਡੇ ਲੋਕ ਆ, ਉਹਨਾਂ ਜਿਨ੍ਹਾਂ ਦਾ ਕਿਸੇ ਨੇ ਤਹਈਆ ਕਰ ਲਿਆ ਵੀ ਇਸ ਬੰਦੇ ਤੇ ਹਮਲਾ ਕਰਨਾ, ਇਸ ਬੰਦੇ ਨੂੰ ਮਾਰਨਾ ਜਾਂ ਇਹਨੂੰ ਨੁਕਸਾਨ ਪਹੁੰਚਾਉਣਾ, ਉਹਨੂੰ ਨਹੀਂ ਪਤਾ। ਮੈਨੂੰ ਕਿਸੇ ਨੇ ਨੁਕਸਾਨ ਪਹੁੰਚਾਉਣਾ, ਮੈਨੂੰ ਨਹੀਂ ਪਤਾ ਵੀ ਉਹਨੇ ਕਿੱਧਰੋਂ ਆ ਕੇ ਹਮਲਾ ਕਰਨਾ। ਮੈਂ ਤਾਂ ਬਿਲਕੁਲ ਅਚੇਤ ਹਾਂ, ਮੈਨੂੰ ਕੁਛ ਨਹੀਂ ਪਤਾ। ਮੈਂ ਜਿੰਨੀ ਮਰਜ਼ੀ ਸਿਕਿਉਰਿਟੀ ਆਪਣੇ ਆਲੇ ਦੁਆਲੇ ਖੜੀ ਕਰ ਲਵਾਂ, ਜਿਹਨੇ ਮੇਰੇ ਤੇ ਆ ਕੇ ਅਟੈਕ ਕਰਨਾ, ਮੇਰੇ ਤੇ ਹਮਲਾ ਕਰਨਾ, ਉਹਨੇ ਬਕਾਇਦਾ ਉਹ ਸਾਰੀਆਂ ਚੀਜ਼ਾਂ ਨੂੰ ਸਕੈਨ ਕਰਨ ਤੋਂ ਬਾਅਦ ਹੀ ਮੇਰੇ ਤੇ ਹਮਲਾ ਕਰਨਾ। ਸਿਕਿਉਰਿਟੀ ਨੇ ਨਾ ਇੰਦਰਾ ਗਾਂਧੀ ਨੂੰ ਬਚਾਇਆ, ਸਿਕਿਉਰਿਟੀ ਨੇ ਨਾ ਰਾਜੀਵ ਗਾਂਧੀ ਨੂੰ ਬਚਾਇਆ, ਸਿਕਿਉਰਿਟੀ ਨੇ ਨਾ ਬੇਅੰਤ ਸਿੰਘ ਨੂੰ ਬਚਾਇਆ। ਸਿਕਿਉਰਿਟੀ ਕਿਸੇ ਨੂੰ ਬਚਾਉਂਦੀ ਨਹੀਂ ਹੈ। ਤੁਸੀਂ ਲੋਕਾਂ ਦੇ ਆਗੂ ਹੋ, ਲੋਕਾਂ ਦੇ ਲੀਡਰ ਹੋ, ਲੋਕਾਂ 'ਚ ਵਿਚਰੋ, ਲੋਕ ਹੀ ਤੁਹਾਡੀ ਸਿਕਿਉਰਿਟੀ ਹੁੰਦੇ ਆ। ਪਰ ਜਿੱਦਾਂ ਮੈਂ ਦੱਸਿਆ ਕਿ ਸਾਡਾ ਇੱਕ ਦੌਰ ਸੀ, ਉਸ ਦੌਰ ਦੇ ਵਿੱਚ ਸਿਕਿਉਰਿਟੀ ਨੂੰ ਇੱਕ ਸਟੇਟਸ ਸਿੰਬਲ ਬਣਾ ਲਿਆ ਗਿਆ। ਅੱਜ ਹਰ ਲੀਡਰ ਚਾਹੁੰਦਾ ਹੈ, ਛੋਟੇ ਤੋਂ ਛੋਟਾ ਲੀਡਰ, ਮੇਰੇ ਕੋਲ ਵੀ ਤੌਰ ਟੱਪੇ ਵਾਸਤੇ 2 ਗਨਮੈਨ ਹੋਣੇ ਚਾਹੀਦੇ ਆ। ਇਹ ਸਿਸਟਮ ਸਾਡੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਹੈ। ਤੁਸੀਂ ਕਿਸੇ ਵੀ ਬਾਕੀ ਮੁਲਕ ਜਿਹੜੇ ਖਾਸ ਤੌਰ ਦੇ ਉੱਤੇ ਵਿਕਸਿਤ ਮੁਲਕ ਹੈ, ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਕੈਨੇਡਾ ਜਾਂ ਬਾਕੀ ਮੁਲਕਾਂ ਦੇ ਵਿੱਚ ਵੀ ਤੁਸੀਂ ਆਮ ਵਿਚਰਦੇ ਦੇਖੋਗੇ ਲੋਕਾਂ ਨੂੰ, ਜਿਹੜੇ ਰਾਜਨੀਤਿਕ ਆਗੂ ਆ। ਸਾਡੇ ਇੱਥੇ ਆਮ ਬੰਦੇ ਦੇ ਸਿਰ ਤੇ ਹਕੂਮਤ ਹਾਸਲ ਕਰਨ ਵਾਲੇ ਆਮ ਬੰਦੇ ਨੂੰ 5 ਸਾਲ ਮਿਲਦੇ ਨਹੀਂ ਹੈ। ਤੇ ਆਮ ਬੰਦੇ ਦਾ ਜਿਹੜਾ ਮਨ ਦਾ ਗੁੱਸਾ ਆ, ਭਾਵੇਂ ਆਮ ਤੌਰ ਤੇ ਹਿੰਦੁਸਤਾਨ ਦਾ ਜਿਹੜਾ ਆਮ ਬੰਦਾ ਹੈ, ਜਿਹੜਾ ਉਹਦੀ ਪ੍ਰਵਿਰਤੀ ਹਿੰਸਕ ਨਹੀਂ ਹੈ, ਪਰ ਜਦੋਂ ਉਹ ਬੰਦਾ ਭੀੜ ਦੇ ਵਿੱਚ ਤਬਦੀਲ ਹੁੰਦਾ, ਭੀੜ ਦੇ ਚਿਹਰੇ ਨਹੀਂ ਹੁੰਦੇ, ਭੀੜਾਂ ਦੇ ਚਿਹਰੇ ਨਹੀਂ ਹੁੰਦੇ, ਤੇ ਫਿਰ ਉਹ ਹਿੰਸਕ ਹੋ ਜਾਂਦਾ। ਉਹ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਵੀ ਸਾਨੂੰ ਖਤਰਾ ਬੜਾ ਆ ਤੇ ਇਹ ਸਿਕਿਉਰਿਟੀਆਂ ਦੇ ਇੰਤਜ਼ਾਮ ਵੱਡੇ ਵੱਡੇ ਕੀਤੇ ਜਾਂਦੇ ਆ। ਤੇ ਮੈਂ ਸਮਝਦਾ ਕਿ ਇਹ ਲੋਕਾਂ ਨਾਲੋਂ ਸਿੱਧੇ ਤੌਰ ਤੇ ਟੁੱਟੀ ਹੋਈ ਸਿਆਸਤ ਹੈ। ਜੇ ਲੋਕਾਂ ਦੇ ਵਿੱਚ ਰਹਿੰਦੇ ਹੋ, ਲੋਕਾਂ ਦੇ ਨਾਲ ਰਹਿੰਦੇ ਹੋ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋ, ਲਾਜ਼ਮੀ ਤੌਰ ਤੇ ਤੁਹਾਡੀ ਰਾਖੀ ਵਾਸਤੇ ਲੋਕ ਤੁਹਾਡੇ ਨਾਲ ਨੇ। ਉਹ ਲੋਕਾਂ ਦੀ ਸੁਰੱਖਿਆ ਤੋਂ ਅਭੇਦ ਕੋਈ ਸੁਰੱਖਿਆ ਹੁੰਦੀ ਹੋਈ ਨਹੀਂ। ਜਿਹੜਾ ਬੰਦਾ ਲੋਕਾਂ ਦਾ ਲੀਡਰ ਹੈ, ਉਹਨੂੰ ਕੋਈ ਖਤਰਾ ਨਹੀਂ ਕਦੇ ਹੁੰਦਾ ਜੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਉਹ ਸਾਂਝਾ ਕੀਤਾ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਇਹਨਾਂ ਦਾ ਜੀ ਸਰੋਤਿਓ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਬਲਵਿੰਦਰ ਕੌਰ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।